ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਪ੍ਰੋਗਰਾਮ 'ਚ ਆਪ ਸਭ ਦਾ ਨਿੱਘਾ ਸਵਾਗਤ ਹੈ। ਮੈਂ ਰਾਜਕਰਮਜੀਤ ਸਿੰਘ ਅਪਡੇਟ ਕੈਲੀਫੋਰਨੀਆ ਦੇ ਵਿੱਚ ਜੀ ਆਇਆਂ ਨੂੰ ਆਖਦੇ ਹਾਂ। ਜੁੜ ਚੁੱਕੇ ਨੇ ਮੇਰੇ ਨਾਲ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਦਸੰਬਰ ਦੀ 2 ਤਰੀਕ ਆ, ਦਿਨ ਸੋਮਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500। ਟਿਰਕੇਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਰਿਟਰਨ ਜੇ ਟਿਰਕੇਣਾ 415-909-0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਸਰਬਜੀਤ ਸਿੰਘ ਕੁਲਵਿੰਦਰ ਕੌਰ ਧੂਤ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਕਮਲਜੀਤ ਸਿੰਘ ਦੌਲਤਪੁਰੀਆ ਮੰਟੀਕਾ, ਬੀਸਲਾ ਪਰਿਵਾਰ ਫਰੈਜ਼ਨੋ, ਗੁਰਸਾਹਿਬ ਸਿੰਘ ਬੇਕਰਸਫੀਲਡ, ਸਾਰਿਆਂ ਦਾ ਧੰਨਵਾਦ। ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ ਜੀ। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਪ੍ਰੈਜ਼ੀਡੈਂਟ ਟਰੰਪ ਤੇ ਸਟੇਟ ਆਫ ਕੈਲੀਫੋਰਨੀਆ ਨੂੰ ਲੈ ਕੇ ਜੋ ਲੜਾਈ ਆ ਉਹ ਵਧਣ ਦੇ ਅਸਾਰ ਕਾਫੀ ਨਜ਼ਰ ਆ ਰਹੇ ਹੈਗੇ ਆ। ਕੈਲੀਫੋਰਨੀਆ ਸਟੇਟ ਦੇ ਜਿਹੜੇ ਲਾ ਮੇਕਰਸ ਆ, ਉਹਨਾਂ ਨੇ ਸਪੈਸ਼ਲ ਸੈਸ਼ਨ ਸ਼ੁਰੂ ਕੀਤਾ ਹੈ ਵੀ ਕਿਸ ਤਰ੍ਹਾਂ ਜੋ ਪ੍ਰੈਜ਼ੀਡੈਂਟ ਟਰੰਪ ਹੋਣਾ ਦੀ ਸੈਕੰਡ ਪ੍ਰੈਜ਼ੀਡੈਂਸੀ ਆ ਉਸ ਤੋਂ ਬਚਿਆ ਜਾ ਸਕਦਾ ਹੈ। ਪ੍ਰੋਟੈਕਟ ਪੀਪਲ, ਇਹਦੇ ਅੰਡਰ ਉਹਨਾਂ ਨੇ ਅੱਜ ਸਪੈਸ਼ਲ ਸੈਸ਼ਨ ਕੈਲੀਫੋਰਨੀਆ ਦੇ ਜਿਹੜੇ ਇਲੈਕਟਡ ਆਫੀਸ਼ੀਅਲਸ ਆ ਉਹਨਾਂ ਨੇ ਸ਼ੁਰੂ ਕੀਤਾ ਹੈਗਾ। ਤੇ ਇਹਦੇ ਵਿੱਚ ਉਹ ਕਿਸ ਤਰ੍ਹਾਂ ਜੋ ਕੈਲੀਫੋਰਨੀਆ ਦੀ ਡਿਪਾਰਟਮੈਂਟ ਆਫ ਜਸਟਿਸ ਆ, ਉਹਨਾਂ ਨੂੰ $25 ਮਿਲੀਅਨ ਐਕਸਟਰਾ ਪੈਸੇ ਦੇਣ ਦੇ ਲਈ, ਤੇ 25 ਮਿਲੀਅਨ ਪਲੱਸ 10 ਮਿਲੀਅਨ ਕਾਉਂਟੀ ਤੇ ਸਿਟੀ ਅਟਾਰਨੀਜ਼ ਨੂੰ ਜੋ ਫੈਡਰਲ ਗਵਰਨਮੈਂਟ ਵੱਲੋਂ ਚੈਲੰਜਸ ਆਊਗੇ ਉਹਨਾਂ ਨੂੰ ਕਿਸ ਤਰ੍ਹਾਂ ਫਾਈਟ ਕੀਤਾ ਜਾਣਾ, ਉਹਦੇ ਲਈ ਇਹ ਸੈਨੇਟਰ ਸਕਾਟ ਵੀਨਰ ਜੋ ਡੈਮੋਕ੍ਰੇਟ ਸਟੇਟ ਦੇ ਹੈਗੇ ਆ, ਉਹਨਾਂ ਨੇ ਇਹ ਬਿੱਲ ਨੂੰ ਇੰਟਰੋਡਿਊਸ ਕੀਤਾ ਹੈਗਾ। ਕੈਲੀਫੋਰਨੀਆ ਨੇ ਜਦੋਂ ਟਰੰਪ ਉਹਨਾਂ ਦਾ ਪਹਿਲਾ ਜਿਹੜਾ ਉਹਨਾਂ ਦਾ ਪ੍ਰੈਜ਼ੀਡੈਂਸੀ ਸੀਗੀ, ਉਹਦੇ ਵਿੱਚ 120 ਵਾਰੀ ਸੂ ਕੀਤਾ ਸੀ ਵੱਖ-ਵੱਖ ਲੈਵਲਸ ਦੇ ਉੱਤੇ। ਤੇ ਹੁਣ ਤੁਹਾਨੂੰ ਪਤਾ ਹੀ ਆ ਵੀ ਟਰੰਪ ਹੁਣੀ ਵੀ ਕਈ ਵਾਰੀ ਗੁੱਸੇ 'ਚ ਹੁੰਦੇ ਆ, ਤੇ ਉਹਨਾਂ ਨੂੰ ਵੀ ਹੁਣ ਦੂਜਾ ਮੌਕਾ ਮਿਲਿਆ ਆ। ਸੋ ਪਹਿਲਾਂ ਜਿਹੜੇ ਆ ਕੈਲੀਫੋਰਨੀਆ ਦੇ ਡੈਮੋਕ੍ਰੇਟਸ ਆ, ਉਹਨਾਂ ਨੇ ਤਿਆਰੀ ਸ਼ੁਰੂ ਕਰ ਦਿੱਤੀ ਹੈਗੀ ਆ ਵੀ ਇਮੀਗ੍ਰੇਸ਼ਨ ਨੂੰ ਲੈ ਕੇ, ਹੋਰ ਫੰਡਿੰਗਸ ਨੂੰ, ਵੱਖ-ਵੱਖ ਹੋਮਲੈਸ ਇਸ਼ੂਜ਼ ਨੂੰ ਲੈ ਕੇ, ਹੋਰ ਕਈ ਜਿਹੜੇ ਰੈਗੂਲੇਸ਼ਨਸ ਹੈਗੇ ਆ ਜਿਨ੍ਹਾਂ ਨੂੰ ਉਹਨਾਂ ਨੇ ਰਿਮੂਵ ਵੀ ਕਰਨਾ ਹੈਗਾ ਆ। ਐਨਵਾਇਰਮੈਂਟਲ ਇਸ਼ੂਜ਼ ਨੂੰ ਲੈ ਕੇ $25 ਮਿਲੀਅਨ ਐਕਸਟਰਾ ਜੋ ਡਿਪਾਰਟਮੈਂਟ ਆਫ ਜਸਟਿਸ, ਜੋ ਅਟਾਰਨੀ ਜਨਰਲ ਰੌਬ ਬੋਂਟਾ ਉਹਨਾਂ ਦੇ ਅੰਡਰ ਹੈਗੀ ਆ, ਉਹਨਾਂ ਨੂੰ ਪੇ ਕਰਨ ਦੀ ਜਿਹੜੀ ਆ ਇਹ ਬਿੱਲ ਲੈ ਕੇ ਆਏ ਹੈਗੇ ਆ। ਸਟੇਟ ਅਟਾਰਨੀ ਜਨਰਲ ਰੌਬ ਬੋਂਟਾ ਦੇ ਆਫਿਸ ਨੇ ਕਿਹਾ ਵੀ ਆਪਾਂ ਸਟੇਟ ਦੀ ਜਿਹੜੀ ਇਮੀਗ੍ਰੇਸ਼ਨ ਪੋਪੂਲੇਸ਼ਨ ਆ ਉਸ ਨੂੰ ਪੂਰੀ ਤਰ੍ਹਾਂ ਸੇਫ ਰੱਖਾਂਗੇ ਜੀ। ਇਸ ਦੇ ਵਿੱਚ ਪਾਣੀ ਦੇ ਮਸਲੇ ਵੀ ਜਿਹੜੇ ਆਉਣਗੇ, ਵਾਟਰ ਰਾਈਟਸ ਬੈਟਲ ਜਿਹੜੀ ਉਹ ਹੋਊਗੀ, ਡੈਲਟਾ ਨੂੰ ਲੈ ਕੇ ਜਿਹੜਾ ਉਹ ਰਹੂਗਾ। ਛੋਟੀ ਮੱਛੀ ਨੂੰ ਬਚਾਉਣ ਨੂੰ ਲੈ ਕੇ ਜਿਹੜੇ ਇਨਵਾਇਰਮੈਂਟਲਿਸਟ ਤੇ ਫਾਰਮਰਸ ਆ, ਉਹਨਾਂ ਦੇ ਆਪਸ ਦੇ ਵਿੱਚ ਸਿੰਕ ਫਸਦੇ ਆ। ਉਸ ਦੇ ਵਿੱਚ ਫੈਡਰਲ ਏਡ ਕਿਹਨੂੰ ਜਾ ਸਕਦੀ, ਕਿਵੇਂ ਜਿਹੜਾ ਹੋਊਗਾ। ਵਾਈਲਡ ਫਾਇਰ ਤੋਂ ਜਿਹੜਾ ਖਤਰਾ ਆ, ਉਸ ਦੇ ਵਿੱਚ ਫੈਡਰਲ ਏਡ ਦੀ ਹਮੇਸ਼ਾ ਕੈਲੀਫੋਰਨੀਆ ਨੂੰ ਜਿਹੜੀ ਉਹ ਜ਼ਰੂਰਤ ਰਹਿੰਦੀ ਹੈਗੀ ਆ। ਸੋ ਇਹ ਹੁਣ ਵਿਸ਼ੇਸ਼ ਤੌਰ ਦੇ ਉੱਤੇ ਕਈ ਮਿਲੀਅਨ ਡਾਲਰ ਸਾਈਡ ਤੇ ਰੱਖੇ ਜਾ ਰਹੇ ਆ, ਤਾਂ ਜੋ ਇਹ ਕਹਿ ਰਹੇ ਨੇ ਵੀ ਅਸੀਂ ਟਰੰਪ ਪ੍ਰੂਫ ਕਰਨਾ ਹੈਗਾ ਆ ਕੈਲੀਫੋਰਨੀਆ ਨੂੰ, ਤਾਂ ਜੋ ਇੱਥੇ ਜਿਹੜਾ ਉਹਨਾਂ ਨੂੰ ਬਚਾਇਆ ਜਾ ਸਕਦੇ। ਉਹਨਾਂ ਦੇ ਕਹਿਣ ਦੇ ਮੁਤਾਬਕ ਵੀ ਜਿਹੜੀਆਂ ਸਾਡੀਆਂ ਪਾਲਿਸੀਜ਼ ਵਧੀਆ ਆ। ਟਰੰਪ ਹੋਣਾ ਨੇ ਤਾਂ ਇੱਕ ਵਾਰੀ ਨਿਊਸਮ ਨੂੰ ਨਿਊਜ਼ ਕਮ ਵੀ ਜਿਹੜਾ ਆ ਉਹ ਆਖਿਆ ਸੀਗਾ। ਇੱਕ ਦੇ ਮੁਕਾਬਲੇ, ਇੱਕ ਰਿਪਬਲਿਕਨ ਦੇ ਮੁਕਾਬਲੇ 2 ਡੈਮੋਕ੍ਰੇਟ ਨੇ ਕੈਲੀਫੋਰਨੀਆ ਦੇ ਵਿੱਚ। ਪਿਛਲੀ ਵਾਰ ਦੇ ਮੁਕਾਬਲੇ ਜਿਹੜੇ ਰਿਪਬਲਿਕਨਸ ਆ ਉਹਨਾਂ ਨੇ ਬਿਹਤਰ ਕੀਤਾ ਆ ਇਸ ਵਾਰ ਦੀਆਂ ਜਿਹੜੀਆਂ ਇਲੈਕਸ਼ਨਸ ਦੇ ਵਿੱਚ। ਸੋ ਇਹ ਦੇਖਣਾ ਹੋਊਗਾ। ਇਲੀਗਲ ਇਮੀਗ੍ਰੈਂਟਸ ਸਭ ਤੋਂ ਜ਼ਿਆਦਾ ਕੈਲੀਫੋਰਨੀਆ ਦੇ ਵਿੱਚ ਰਹਿੰਦੇ ਆ। ਇਹ ਵੱਖ-ਵੱਖ ਰਿਸਰਚ ਆ ਉਹਨਾਂ ਦਾ
ਮਾਮਲਾ ਜਿਹੜਾ ਉਹ ਸਾਹਮਣੇ ਆਉਂਦਾ ਰਹਿੰਦਾ ਹੈਗਾ ਆ। ਸੋ ਹੁਣ ਦੇਖੋ ਇਹਦੇ ਵਿੱਚ ਅੱਗੇ ਕੀ ਜਿਹੜਾ ਉਹ ਕੀਤਾ ਜਾ ਸਕਦਾ ਹੈਗਾ ਆ। ਸੋ ਕੈਲੀਫੋਰਨੀਆ ਦੇ ਲਾ ਮੇਕਰਸ ਇਸ ਮੌਕੇ ਜਿੱਥੇ ਸਹੁੰ ਚੱਕ ਰਹੇ ਆ ਨਵੀਂ ਜਿਹੜੀ ਉਹ ਅਸੈਂਬਲੀ ਦੇ ਲਈ, ਉਸ ਦੇ ਨਾਲ ਕੁਝ ਅਜਿਹੇ ਬਿੱਲ ਲਿਆਉਣ ਬਾਰੇ ਸੋਚ ਰਹੇ ਆ ਜਿਸ ਦੇ ਨਾਲ ਕੈਲੀਫੋਰਨੀਆ ਆਪਣੇ ਆਪ ਨੂੰ ਕਹਿੰਦਾ ਵੀ ਅਸੀਂ ਟਰੰਪ ਪ੍ਰੂਫ ਜਿਹੜਾ ਆ ਉਹ ਕਰਨਾ ਆ। ਇਹ ਸ਼ਬਦ ਵਰਤਣਾ ਕਿੰਨਾ ਕੁ ਵਾਜਿਬ ਆ, ਕਿੰਨਾ ਕੁ ਜਾਇਜ਼ ਹੋਊਗਾ, ਇਹ ਦੇਖਣ ਵਾਲੀ ਗੱਲ ਆ। ਕੈਲੀਫੋਰਨੀਆ ਦੇ ਵਿੱਚ ਆਲਰੇਡੀ ਬਜਟ ਡੈਫਿਸਿਟ ਜਿਹੜਾ ਉਹ ਚੱਲ ਰਿਹਾ ਆ, ਤੇ ਹੁਣ ਲਿਟੀਗੇਸ਼ਨ ਦੇ ਉੱਤੇ ਕਿੰਨੇ ਮਿਲੀਅਨਸ ਆਫ ਡਾਲਰ ਖਰਚੇ ਜਾਣਗੇ, ਇਹ ਦੇਖਣ ਦੀ ਗੱਲ ਆ। ਕੈਲੀਫੋਰਨੀਆ ਨੇ ਪਿਛਲੀ ਟਰੰਪ ਪ੍ਰਸ਼ਾਸਨ ਦੇ ਦੌਰਾਨ 42 ਮਿਲੀਅਨ ਡਾਲਰ ਲਿਟੀਗੇਸ਼ਨ ਦੇ ਉੱਤੇ ਜਿਹੜਾ ਟੈਕਸ ਪੇਅਰਸ ਮਨੀ ਆ ਉਸ ਨੂੰ ਖਰਚਿਆ ਜਿਹੜਾ ਉਹ ਸੀਗਾ। ਸੋ ਪਰ ਉਸ ਦੇ ਨਾਲ ਦੇ ਨਾਲ 57 ਮਿਲੀਅਨ ਉਹ ਵਾਪਸ ਲੈਣ ਦੇ ਵਿੱਚ ਵੀ ਕਾਮਯਾਬ ਹੋਏ ਸੀ, ਜਿਹੜੇ ਟਰੰਪ ਐਡਮਿਨਿਸਟ੍ਰੇਸ਼ਨ ਦੇ ਦੁਆਰਾ ਇਮੀਗ੍ਰੇਸ਼ਨ ਇਨਫੋਰਸਮੈਂਟ ਕੰਡੀਸ਼ਨਸ ਲਾ ਕੇ ਇਹਨਾਂ ਦੀ ਫੈਡਰਲ ਮਨੀ ਜਿਹੜੀ ਉਹ ਰੋਕੀ ਗਈ ਸੀਗੀ। ਸੋ ਇਸ ਵਾਰ ਵੀ ਲੱਗਦਾ ਇੱਥੇ ਦਵੰਦ ਜਿਹੜਾ ਉਹ ਆਪਾਂ ਨੂੰ ਦੇਖਣ ਨੂੰ ਮਿਲਦਾ ਰਹੇਗਾ। ਅਗਲੀ ਖਬਰ ਵੱਲ ਚਲੀਏ। ਇੱਕ ਜਿਹੜਾ ਕਨਵਿਕਟਡ ਕਿਲਰ ਹੈਗਾ, ਉਹ ਡਲੀਨੋ ਦੇ ਕੋਰਟ ਹਾਊਸ ਤੋਂ ਜਦੋਂ ਬਾਹਰ ਉਹਨੂੰ ਲੈ ਕੇ ਜਾ ਰਹੇ ਸੀ, ਉੱਥੋਂ ਭੱਜ ਗਿਆ। ਤੇ ਇਸ ਇਨਮੇਟ ਦਾ ਨਾਮ ਸੀਜ਼ਰ ਹਰਨਾਂਡੇਸ 34 ਸਾਲਾਂ ਦਾ ਦੱਸਿਆ ਗਿਆ ਹੈ। ਡਿਪਾਰਟਮੈਂਟ ਆਫ ਕਰੈਕਸ਼ਨ ਤੇ ਰਿਹੈਬਲੀਟੇਸ਼ਨ ਦੇ ਵੱਲੋਂ ਕਹਿੰਦੇ ਉਹਨਾਂ ਦੀ ਬੈਨ ਦੇ ਵਿੱਚ ਸੀਗਾ। ਉੱਥੋਂ ਇਹ ਜੰਪ ਕਰਕੇ ਫੈਂਸ ਟੱਪਿਆ ਤੇ ਡਲੀਨੋ ਦੇ ਕੋਰਟ ਹਾਊਸ ਦੇ ਲਾਗਿਓਂ ਇਹ ਜੋ ਜੈਫਰਸਨ ਸਟਰੀਟ ਦੇ ਉੱਤੇ ਆ, ਉੱਥੋਂ ਅੱਜ ਸਵੇਰੇ ਭੱਜ ਗਿਆ। CDCR ਦੇ ਜਿਹੜੇ ਆਫੀਸ਼ੀਅਲਸ ਆ ਉਹਨਾਂ ਨੇ ਇਹ ਕਿਹਾ ਵੀ ਅਸੀਂ ਉਸ ਨੂੰ ਲੱਭਣ ਦੀ ਜਿਹੜੀ ਆ ਪੂਰੀ ਕੋਸ਼ਿਸ਼ ਕਰ ਰਹੇ ਹੈਗੇ ਆ। ਸੋ ਹਰਨਾਂਡੇਸ 25 ਸਾਲਾਂ ਦੀ ਉਹਨੂੰ ਸੈਂਟੈਂਸ ਸੀ ਲਾਈਫ ਦੀ। ਫਸਟ ਡਿਗਰੀ ਮਰਡਰ ਲਾਸ ਐਂਜਲਸ ਕਾਉਂਟੀ ਦੇ ਵਿੱਚ ਹੋਇਆ ਸੀਗਾ। 2019 ਦੇ ਵਿੱਚ ਉਹ ਕਨਵਿਕਟ ਹੋਇਆ ਸੀ ਤੇ ਨਾਰਥ ਕਰਨ ਸਟੇਟ ਪ੍ਰਿਜ਼ਨ ਦੇ ਵਿੱਚ ਉਹਨੂੰ ਭੇਜਿਆ ਗਿਆ ਸੀ। ਤੇ ਉਸਨੇ ਅੱਜ ਸਵੇਰੇ ਜਿਹੜਾ ਆ ਇਸ ਇੱਕ ਕੋਰਟ ਦੇ ਵਿੱਚ ਅਪੀਅਰ ਹੋਣਾ ਸੀਗਾ। ਉਹਦਾ ਇੱਕ ਡਿਫਰੈਂਟ ਕੇਸ ਸੀਗਾ, ਮੈਨੂਫੈਕਚਰਿੰਗ ਏ ਵੈਪਨ ਤੇ ਪੋਜੈਸ਼ਨ ਆਫ ਅਲਕੋਹਲ ਤੇ ਡਰੱਗ ਵਾਈਲ ਇਨ ਪ੍ਰਿਜ਼ਨ। ਸੋ ਉੱਥੋਂ ਉਹ ਭੱਜ ਗਿਆ। ਹਜੇ ਤੱਕ ਜਿਹੜਾ ਫੜਿਆ ਨਹੀਂ ਗਿਆ। 5 ਫੁੱਟ 5 ਇੰਚ ਲੰਮਾ, 160 ਪਾਉਂਡ। ਉਹਦੀਆਂ ਪਿਕਚਰਸ ਵੀ ਜਾਰੀ ਕੀਤੀਆਂ ਗਈਆਂ ਆ। 911 ਦਾ ਕਿਹਾ ਗਿਆ ਵੀ ਉੱਥੇ ਕਾਲ ਕਰਕੇ ਦੱਸ ਸਕਦੇ ਹੋ। ਤੇ ਜਿਹੜੇ ਸਟੇਟ ਦੇ ਬਿਲ ਬੋਰਡ ਲੱਗੇ ਹੁੰਦੇ ਆ ਉਹਨਾਂ ਦੇ ਉੱਤੇ ਵੀ ਉਹਦੀ ਜਿਹੜੀ ਫੋਟੋ ਆ ਉਹ ਲਾਈ ਗਈ ਹੈਗੀ ਜੀ। ਕੈਲੀਫੋਰਨੀਆ ਦੇ ਇਸ ਸਪੈਸ਼ਲ ਸੈਸ਼ਨ ਦੇ ਵਿੱਚ ਜਿਹੜੇ ਇੱਕ ਲਾ ਮੇਕਰ ਆ ਉਹਨਾਂ ਨੇ ਅੱਜ ਇੱਕ ਨਵਾਂ ਬਿੱਲ ਇੰਟਰੋਡਿਊਸ ਕੀਤਾ, ਜਿਸ ਦੇ ਤਹਿਤ ਯੂਨੀਵਰਸਿਟੀ ਆਫ ਕੈਲੀਫੋਰਨੀਆ ਤੇ ਕੈਲੀਫੋਰਨੀਆ ਸਟੇਟ ਯੂਨੀਵਰਸਿਟੀ ਦੇ ਵਿੱਚ ਜਿਹੜੀਆਂ ਐਡਮਿਸ਼ਨਸ ਆ ਉਸ ਵਿੱਚ ਪ੍ਰਾਇੋਰਟੀ ਕਹਿੰਦੇ ਦਿੱਤੀ ਜਾਊਗੀ ਉਹਨਾਂ ਡਿਸੈਂਡੈਂਟਸ ਨੂੰ ਜਿਹੜੇ ਕਿ ਅਮਰੀਕਾ ਦੇ ਵਿੱਚ ਕਾਲੇ ਮੂਲ ਦੇ ਲੋਕਾਂ ਨੂੰ ਗੁਲਾਮ ਬਣਾ ਕੇ ਲਿਆਂਦਾ ਸੀ। ਉਹਨਾਂ ਦੇ ਕਹਿ ਲਓ ਵੀ ਅੱਗੇ ਪੁਸ਼ਤਾਂ ਦੇ ਵਿੱਚੋਂ ਉਹਨਾਂ ਨੂੰ ਪ੍ਰਾਇੋਰਟੀ ਜਿਹੜੀ ਉਹ ਦਿੱਤੀ ਜਾਊਗੀ। ਆਈਸੈਕ ਬ੍ਰਾਇਨ ਅਸੈਂਬਲੀ ਮੈਂਬਰ ਨੇ ਡੈਮੋਕ੍ਰੇਟ ਪਾਰਟੀ ਦੇ ਵੱਲੋਂ ਇਹ LA ਦੇ ਏਰੀਏ ਨੂੰ ਰਿਪਰੈਜ਼ੈਂਟ ਕਰਦੇ ਆ। ਉਹ ਕਹਿੰਦੇ ਆ ਵੀ ਕਈ ਦਹਾਕਿਆਂ ਤੋਂ ਯੂਨੀਵਰਸਿਟੀਜ਼ ਨੇ ਉਹਨਾਂ ਲੋਕਾਂ ਨੂੰ ਐਡਮਿਸ਼ਨ ਦਿੱਤੀ ਆ, ਸਪੈਸ਼ਲ ਟ੍ਰੀਟਮੈਂਟ ਦਿੱਤਾ ਆ ਡੋਨਰਸ ਨੂੰ, ਉਹਨਾਂ ਦੇ ਪਰਿਵਾਰਕ ਮੈਂਬਰਸ ਨੂੰ, ਲੈਗੇਸੀ ਜਿਹਨੂੰ ਐਡਮਿਸ਼ਨਸ ਆਖ ਦਿੱਤਾ ਜਾਂਦਾ ਆ ਉਸ ਨੂੰ ਲੈ ਕੇ। ਕਹਿੰਦੇ ਵੀ ਸਾਡੀ ਇਹ ਇੱਕ ਮੋਰਲ ਜ਼ਿੰਮੇਵਾਰੀ ਬਣਦੀ ਆ ਵੀ ਉਹਨਾਂ ਗਲਤ ਕੀਤੀਆਂ ਚੀਜ਼ਾਂ ਨੂੰ ਠੀਕ ਕੀਤਾ ਜਾਵੇ। ਆਲਰੇਡੀ ਜਿਹੜਾ ਸੁਪਰੀਮ ਕੋਰਟ ਆ ਉਹਨਾਂ ਨੇ ਇੱਕ ਅਜਿਹਾ ਫੈਸਲਾ ਸੁਣਾਇਆ ਸੀ ਜਿਸ ਦੇ ਤਹਿਤ ਅਫਰਮੇਟਿਵ ਐਕਸ਼ਨ ਨੂੰ ਆਊਟਲਾ ਕਰ ਦਿੱਤਾ ਗਿਆ ਆ ਕਾਲਜ ਦੀਆਂ ਐਡਮਿਸ਼ਨਸ ਦੇ ਵਿੱਚ। ਇਸ ਦੇ ਨਾਲ ਬਹੁਤ ਸਾਰੀਆਂ ਕਾਲਜ ਐਡਮਿਸ਼ਨਸ ਦੇ ਲਈ ਇੱਕ ਨਵਾਂ ਮੈਦਾਨ ਕਹਿ ਲਓ ਵੀ ਖੁੱਲ ਚੁੱਕਾ ਆ। ਡਾਇਵਰਸਿਟੀ ਪ੍ਰੋਗਰਾਮਸ ਵਰਕਪਲੇਸ ਦੇ ਉੱਤੇ ਤੇ ਸਿਵਲ ਸੁਸਾਇਟੀ ਦੇ ਵਿੱਚ ਹੌਲੀ ਹੌਲੀ ਉਹ ਖਤਮ ਕੀਤੇ ਜਾ ਰਹੇ ਆ। ਕੈਲੀਫੋਰਨੀਆ ਦੇ ਇਤਿਹਾਸ 'ਚ ਜਾਈਏ ਤਾਂ ਇੱਥੇ 1996 ਦੇ ਵਿੱਚ ਇੱਕ ਬੈਲਟ ਮੈਜਰ ਅਪਰੂਵ ਕੀਤਾ ਗਿਆ ਸੀ ਇੱਥੋਂ ਦੇ ਵੋਟਰਸ ਦੇ ਦੁਆਰਾ, ਜਿਸ ਦੇ ਤਹਿਤ ਲੋਕਾਂ ਨੂੰ ਰੇਸ, ਸੈਕਸ, ਐਥਨੀਸਿਟੀ, ਕਲਰ ਜਾਂ ਨੈਸ਼ਨਲ ਜਿਹੜਾ ਓਰੀਜਨ ਦੇ ਮਾਮਲੇ ਦੇ ਵਿੱਚ ਉਹਨਾਂ ਨੂੰ ਪ੍ਰੋਫੈਸ਼ਨਲ ਟ੍ਰੀਟਮੈਂਟ ਦਿੱਤੀ ਜਾਣੀ ਸੀ, ਯਾਨੀ ਕਿ ਉਹਨਾਂ ਨੂੰ ਪਹਿਲ ਕਦਮੀ ਜਿਹੜੀ ਇਸ ਦੇ ਵਿੱਚ ਮਿਲਣੀ ਸੀਗੀ। ਇਸੇ ਤਰੀਕੇ ਦੇ ਨਾਲ ਇੱਕ ਪ੍ਰੋਪੋਜੀਸ਼ਨ ਨੇ ਆਊਟਲਾ ਕੀਤਾ ਸੀ ਅਫਰਮੇਟਿਵ ਐਕਸ਼ਨ ਪਬਲਿਕ ਯੂਨੀਵਰਸਿਟੀ ਐਡਮਿਸ਼ਨਸ ਦੇ ਵਿੱਚ, ਜਿਸ ਨੂੰ ਵੋਟਰਸ ਨੇ 2020 ਦੇ ਵਿੱਚ ਦੁਬਾਰਾ ਜਿਹੜਾ ਉਹ ਓਕੇ ਕਰ ਦਿੱਤਾ ਸੀ। ਕਈ ਰਿਪਬਲਿਕਨ ਪਾਰਟੀ ਦੇ ਜਿਹੜੇ ਓਪੋਨੈਂਟਸ ਆ ਉਹ ਕਹਿੰਦੇ ਵੀ ਜਿਹੜੇ ਕੈਂਪਸ ਦੇ ਡਾਇਵਰਸਿਟੀ ਪ੍ਰੋਗਰਾਮਸ ਆ ਉਹ ਇਨਫੈਕਟ ਡਿਸਕ੍ਰਿਮੀਨੇਸ਼ਨ ਕਰਦੇ ਨੇ ਤੇ ਲੈਫਟ ਵਿੰਗ ਆਈਡੀਓਲੋਜੀ ਨੂੰ ਪ੍ਰਮੋਟ
ਕਰਦੇ ਆ। ਟਰੰਪ ਹੋਣਾ ਨੇ ਇਹ ਇਸ਼ਾਰਾ ਕੀਤਾ ਸੀ ਅਜਿਹੇ ਕਾਲਜਿਸ ਯੂਨੀਵਰਸਿਟੀਜ਼ ਨੂੰ ਜਿਹੜੇ ਕਿ ਇਦਾਂ ਦੇ ਡਾਇਵਰਸਿਟੀ ਇਨੀਸ਼ੀਏਟਿਵਸ ਲੈਂਦੇ ਆ ਉਹਨਾਂ ਨੂੰ ਫਾਈਨ ਜਿਹੜਾ ਉਹ ਕੀਤਾ ਜਾ ਸਕਦਾ ਆ। ਇਸੇ ਮੌਕੇ ਇਹ ਵੀ ਦੱਸਦੇ ਜਾਈਏ ਵੀ ਲੈਗੇਸੀ ਐਡਮਿਸ਼ਨ ਜੋ ਕਿ ਵੱਡੇ ਡੋਨਰਸ ਨੂੰ ਜਿਆਦੀ ਮਾਇਆ ਦੇਣ ਵਾਲੇ ਲੋਕਾਂ ਨੂੰ ਉਹਨਾਂ ਦੇ ਫੈਮਿਲੀ ਮੈਂਬਰਸ ਨੂੰ ਮਿਲਦੀ ਸੀ ਉਸ ਦੇ ਉੱਤੇ ਵੀ ਜਿਹੜਾ ਉਹ ਬੈਨ ਲੱਗ ਚੁੱਕਾ ਆ। ਸੋ ਹੁਣ ਇਹਨਾਂ ਦਾ ਇਹ ਬਿੱਲ ਸਿਰਫ ਤੇ ਸਿਰਫ ਕਹਿੰਦੇ ਵੀ ਸਲੇਵਸ ਦੇ ਡਿਸੈਂਡੈਂਟਸ ਨੂੰ ਪ੍ਰਾਇੋਰਟੀ ਦੇਣ ਦੇ ਲਈ ਐਡਮਿਸ਼ਨ ਨੂੰ ਲੈ ਕੇ ਇਹ ਪਾਸ ਹੁੰਦਾ ਹੈ ਕਿ ਨਹੀਂ ਇਹ ਦੇਖਣ ਵਾਲੀ ਗੱਲ ਆ। ਪਰ ਕੋਸ਼ਿਸ਼ ਲੱਗਦਾ ਵੀ ਇਹੀ ਕੀਤੀ ਜਾ ਰਹੀ ਆ ਵੀ ਜਿਹੜੇ ਵੱਖ-ਵੱਖ ਫੈਸਲੇ ਆਏ ਆ ਉਹਨਾਂ ਤੋਂ ਬਾਹਰ ਜਾ ਕੇ ਇਹਨਾਂ ਬੱਚਿਆਂ ਨੂੰ ਜਾਂ ਇਹਨਾਂ ਵਿਦਿਆਰਥੀਆਂ ਨੂੰ ਜਾਂ ਇਹਨਾਂ ਪਰਿਵਾਰਾਂ ਨੂੰ ਇੱਕ ਹੋਰ ਮੌਕਾ ਦੇਣ ਦੀ ਕੋਸ਼ਿਸ਼ ਚੱਲ ਰਹੀ ਆ। ਫ੍ਰਿਜ਼ਨੋ ਏਰੀਏ ਦੀ ਖਬਰ ਕਰਦੇ ਜਾਈਏ ਤੇ ਕੋਲੰਬਸ ਦੇ ਵਿੱਚ ਕਹਿੰਦੇ ਪਈ ਇੱਕ ਬਹੁਤ ਖਤਰਨਾਕ ਐਕਸੀਡੈਂਟ ਵਾਪਰਿਆ ਜਿਹਦੇ ਨਾਲ ਲੱਕਲੀ ਕਿਸੇ ਦੀ ਮੌਤ ਤਾਂ ਨਹੀਂ ਹੋਈ ਪਰ ਸੱਟਾਂ ਜ਼ਰੂਰ ਲੱਗੀਆਂ ਹੈਗੀਆਂ ਸਾਊਥ ਬਾਉਂਡ ਕੋਲੰਬਸ ਐਵਨਿਊ ਦੇ ਉੱਤੇ ਤੇ ਜਸਟ ਬਿਫੋਰ ਸ਼ੀਲਡ ਐਵਨਿਊ ਇੱਥੇ ਜਿਹੜਾ ਐਕਸੀਡੈਂਟ ਵਾਪਰਿਆ ਇੱਕ ਕਾਲੇ ਰੰਗ ਦੀ ਜਿਹੜੀ ਮਸਤਿੰਗ ਸੀ ਉਹ ਉਲਟ ਗਈ ਸੀ। ਇਸ ਤੋਂ ਬਿਨਾਂ ਇੱਕ ਹੋਰ ਫ੍ਰਿਜ਼ਨੋ ਏਰੀਏ ਤੋਂ ਖਬਰ ਆ ਰਹੀ ਹੈ ਜਿੱਥੇ ਇੱਕ ਟੀਨੇਜਰ ਦੀ ਮੌਤ ਹੋ ਗਈ ਜਦੋਂ ਉਸ ਦੀ ਕਾਰ ਜਿਹੜੀ ਆ ਰੋਲ ਓਵਰ ਹੋ ਗਈ। ਕਹਿੰਦੇ ਵੀ ਇਹ ਸੈਚਰਡੇ ਮਾਰਨਿੰਗ 2:30 ਵਜੇ ਦੇ ਕਰੀਬ ਨਾਰਥ ਤੇ ਐਲਮ ਐਵਨਿਊ ਜੋ ਆ ਫ੍ਰਿਜ਼ਨੋ ਦੇ ਵਿੱਚ ਉੱਥੇ ਵਾਪਰਿਆ ਤੇ 19 ਸਾਲਾਂ ਦਾ ਟ੍ਰਿਸਟਨ ਕੈਸਟਰੋ ਉਹਦੀ ਜਿਹੜੀ ਆ ਹਸਪਤਾਲ ਪਹੁੰਚਣ ਤੋਂ ਬਾਅਦ ਮੌਤ ਹੋ ਗਈ। ਸੈਕਰਾਮੈਂਟੋ ਦੀ ਮੇਅਰ ਦੀ ਜਿਹੜੀ ਰੇਸ ਆ ਉਹ ਕਹਿੰਦੇ ਵੀ ਅਫੀਸ਼ੀਅਲੀ ਡਿਸਾਈਡ ਹੋ ਚੁੱਕੀ ਆ। ਸਾਬਕਾ ਅਸੈਂਬਲੀ ਮੈਂਬਰ ਕੈਵਿਨ ਮਕਾਰਟੀ, ਇਹ ਕੈਵਿਨ ਮਕਾਰਥੀ ਨਹੀਂ ਸਪੀਕਰ ਨਹੀਂ, ਇਹ ਜਿਹੜੇ ਕੈਵਿਨ ਮਕਾਰਟੀ ਆ ਉਹ ਜਿੱਤ ਗਏ ਨੇ ਤੇ ਉਹ ਸੈਕਰਾਮੈਂਟੋ ਦੇ 57ਵੇਂ ਮੇਅਰ ਹੋਣਗੇ। ਲਾਸਟ ਰਾਉਂਡ ਆਫ ਇਲੈਕਸ਼ਨ ਰਿਜ਼ਲਟਸ ਦੇ ਵਿੱਚ ਜੋ ਅੱਜ ਜਿਹੜੇ ਦੁਪਹਿਰ ਨੂੰ ਆਏ ਆ ਇਹ ਮਕਾਰਟੀ ਹੁਣਾਂ ਨੂੰ 1,90,923 ਵੋਟਾਂ ਜੋ ਕਿ 50.51% ਬਣਦੀਆਂ ਆ। ਦੂਜੇ ਪਾਸੇ ਐਪੀਡੀਮੀਓਲੋਜਿਸਟ ਡਾਕਟਰ ਕੋਫਰ ਉਹਨਾਂ ਨੂੰ 49.49% ਵੋਟਾਂ ਜੋ ਕਿ ਮਹਿਜ 1941 ਵੋਟਾਂ ਮਕਾਰਟੀ ਤੋਂ ਪਿੱਛੇ ਸੀ ਉਹ ਪਿੱਛੇ ਜਿਹੜੇ ਹੋ ਰਹੇ ਨੇ। ਮਕਾਰਟੀ ਨੇ ਪਿਛਲੇ ਹਫਤੇ ਹੀ ਆਪਣੀ ਜਿੱਤ ਘੋਸ਼ਿਤ ਕਰਤੀ ਸੀ ਪਰ ਡਾਕਟਰ ਕੋਫਰ ਨੇ ਅਜੇ ਤੱਕ ਆਪਣੀ ਹਾਰ ਨੂੰ ਨਹੀਂ ਸੀ ਕਬੂਲਿਆ ਤੇ ਉਹਨਾਂ ਨੇ ਇਹ ਕਿਹਾ ਸੀ ਸੈਕਰਾਮੈਂਟੋ ਨੂੰ ਵੀ ਆਪਣੇ ਬੈਲਟ ਮੇਕ ਸ਼ੋਰ ਕਰੋ ਵੀ ਤੁਸੀਂ ਸਾਰੇ ਜਿਹੜੇ ਆ ਉਹ ਚੈੱਕ ਕਰ ਲਏ ਹੋਣ। ਸੋ ਤਕਰੀਬਨ 1 ਮਹੀਨਾ ਹੋ ਗਿਆ ਆ ਇਲੈਕਸ਼ਨ ਹੋਇਆਂ ਨੂੰ ਤੇ ਇਲੈਕਸ਼ਨ ਦੇ ਸੈਕਰਾਮੈਂਟੋ ਦੀ ਮੇਅਰ ਦਾ ਜਿਹੜਾ ਨਤੀਜਾ ਸੀ ਉਹ ਹੁਣ ਜਾ ਕੇ ਜਿਹੜਾ ਉਹ ਪੂਰਾ ਹੋਇਆ ਆ। ਅਜੇ ਵੀ ਇੱਕ ਹੋਰ ਜਿਹੜੀ ਅਹਿਮ ਰੇਸ ਐਡਮ ਗ੍ਰੇ ਤੇ ਜੌਨ ਡੁਆਟੇ ਦੀ ਉਹ ਅਜੇ ਵੀ ਵਿੱਚ ਵਿਚਾਲੇ ਹੀ ਜਿਹੜੀ ਉਹ ਲਟਕੀ ਪਈ ਆ ਜਿੱਥੇ 100-200 ਹੀ ਵੋਟਾਂ ਦਾ ਫਾਸਲਾ ਜਿਹੜਾ ਉਹ ਚੱਲ ਰਿਹਾ ਸੀਗਾ। ਪਰ ਸੈਕਰਾਮੈਂਟੋ ਇਲਾਕਾ ਨਿਵਾਸੀਆਂ ਨੂੰ ਨਵੇਂ ਜਿਹੜੇ ਮੇਅਰ ਕੈਵਿਨ ਮਕਾਰਟੀ ਦੇ ਰੂਪ ਦੇ ਵਿੱਚ ਉਹ ਮਿਲਣ ਜਾ ਰਹੇ ਨੇ। ਟ੍ਰੇਸੀ ਏਰੀਏ ਤੋਂ ਖਬਰ ਆ ਰਹੀ ਆ ਵੀ ਟ੍ਰੇਸੀ ਏਰੀਏ ਦੇ ਵਿੱਚ ਹੁਣ ਜਿਹੜੀ ਪੁਲਿਸ ਆ ਟ੍ਰੇਸੀ ਦੀ ਉਹ ਕਾਫੀ ਅਪਸੈਟ ਹੈਗੀ ਆ ਕਿਉਂਕਿ ਨੇਬਰਹੁੱਡ ਦੇ ਵਿੱਚ ਜੋ ਲੋਕ ਆ ਉਹ ਰੈਕਲੈਸ ਡਰਾਈਵਿੰਗ ਕਰਦੇ ਹੈਗੇ ਆ ਤੇ ਸਰਕਲਿੰਗ ਵੀ ਜੋ ਕਰਦੇ ਆ। ਪਹਿਲਾਂ ਇਹ ਓਕਲੈਂਡ ਤੇ ਬੇ ਏਰੀਏ ਦੇ ਸੈਨੋਜ਼ੇ ਸ਼ਹਿਰ ਦੇ ਵਿੱਚ ਬਹੁਤ ਕੁਝ ਵਾਪਰਦਾ ਸੀ। ਹੁਣ ਟ੍ਰੇਸੀ ਦੀ ਪੁਲਿਸ ਕਹਿੰਦੀ ਆ ਵੀ ਨੈਕਸਟ ਟਾਈਮ ਜਦੋਂ ਇੰਨੀ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਆ ਰਾਤ ਨੂੰ ਇਕੱਠੇ ਹੋ ਕੇ ਉਹ ਕਿਸੇ ਚੁਰਾਹੇ ਦੇ ਵਿੱਚ ਜਿਹੜੀਆਂ ਕਾਰਾਂ ਤੇਜ਼ੀ ਦੇ ਨਾਲ ਘੁਮਾਉਂਦੇ ਆ ਤੇ ਇਦਾਂ ਦੀ ਚੀਜ਼ ਵਾਪਰੀ ਤੇ ਅਸੀਂ ਸਾਰਾ ਬਲੌਕ ਕਰਕੇ ਆ ਉਹਨਾਂ ਨੂੰ ਅਰੈਸਟ ਕਰ ਲਵਾਂਗੇ ਜੀ। ਅਗਲੀ ਜਿਹੜੀ ਖਬਰ ਹਰਜੋਤ ਸਿੰਘ ਜੀ ਆ ਰਹੀ ਆ ਸਾਊਥ ਕੈਰੋਲੀਨਾ ਤੋਂ। ਇੱਕ ਬੀਬੀ ਜਿਸ ਦੇ ਉੱਤੇ ਦੋਸ਼ ਸੀਗੇ ਵੀ ਵਿਆਹ ਵਾਲੇ ਦਿਨ ਉਸ ਦੇ ਦੁਆਰਾ ਇੱਕ DUI ਕ੍ਰੈਸ਼ ਦੇ ਵਿੱਚ ਜਿਹੜੀ ਬਰਾਈਡ ਸੀਗੀ ਨਵੀਂ ਵਿਆਹੁਤਾ ਸੀਗੀ ਉਸ ਨੂੰ ਉਸਨੇ ਮਾਰ ਦਿੱਤਾ ਸੀ। ਉਸਨੇ ਆਪਣੇ ਜਿਹੜੇ ਜੁਰਮ ਆ ਉਹਨਾਂ ਨੂੰ ਕਬੂਲਿਆ ਆ ਤੇ ਹੁਣ ਉਸ ਦੇ ਬਦਲੇ 25 ਸਾਲਾਂ ਦੀ ਜਿਹੜੀ ਉਸਨੂੰ ਸਜ਼ਾ ਸੁਣਾਈ ਗਈ ਹੈਗੀ ਆ। ਸੋ ਉਸ ਦੀ ਵੈਡਿੰਗ ਨਾਈਟ ਸੀ ਇੱਕ ਬੀਬੀ ਦੀ ਤੇ ਉਹ ਬਰਾਈਡ ਆ ਉਸ ਦੀ ਮੌਤ ਹੋ ਗਈ ਸੀ। ਉਸ ਦੇ ਨਾਲ 3 ਹੋਰ ਜਾਣਿਆਂ ਨੂੰ ਇਸ ਬੀਬੀ ਨੇ ਜ਼ਖਮੀ ਕੀਤਾ ਸੀ। ਆਪਣੇ ਸਾਰੇ ਹੀ ਦੋਸ਼ਾਂ ਨੂੰ ਉਸਨੇ ਕਬੂਲਿਆ ਹੈਗਾ ਆ। ਇਹ ਜਿਹੜਾ ਦੱਸਿਆ ਗਿਆ ਵੀ ਜੇਮੀ ਲੀ ਕਮਰੋਸਕੀ ਉਸਨੇ ਜਿਹੜੀ ਫੈਲਨੀ DUI ਜਿਸ ਦੇ ਨਾਲ ਡੈਥ ਹੋਈ ਸੀ 2 ਕਾਊਂਟ ਸੀ ਇਸ ਦੇ ਉੱਤੇ DUI ਕਾਜ਼ਿੰਗ ਗ੍ਰੇਟ ਬੋਡਲੀ ਇੰਜਰੀ ਔਰ ਡੈਥ। ਇੱਕ ਕਾਊਂਟ ਸੀ ਰੈਕਲੈਸ ਹੋਮਿਸਾਈਡ ਦਾ। ਸੋ ਫੈਲਨੀ DUI ਦੇ ਲਈ 25 ਸਾਲ
15 ਸਾਲ ਇਸ ਦੇ ਜਿਹੜੇ 2 ਕਾਊਂਟ DUI ਬੋਡੀਲੀ ਇੰਜਰੀ ਦੇ ਲਈ ਤੇ 10 ਸਾਲ ਜਿਹੜੀ ਰੈਕਲੈਸ ਹੋਮਿਸਾਈਡ ਦੇ ਲਈ ਉਸ ਨੂੰ ਸੁਣਾਏ ਗਏ ਆ। ਸਾਰੀਆਂ ਸਜ਼ਾਵਾਂ ਜਿਹੜੀਆਂ ਕਨਕਰੰਟਲੀ ਜਿਹੜੀਆਂ ਉਹ ਚੱਲਣਗੀਆਂ। ਇਹ ਮੰਦਭਾਗਾ ਦਿਨ 28 ਅਪ੍ਰੈਲ 2023 ਦਾ ਸੀਗਾ, ਜਦ ਇੱਕ ਰੈਂਟਲ ਗੱਡੀ ਇਹ ਚਲਾ ਰਹੀ ਸੀ, ਇਸ ਨੇ ਰੀਅਰ ਐਂਡ ਕਰ ਦਿੱਤਾ ਸੀ ਗੋਲਫ ਕਾਰਟ ਨੂੰ, ਜਿਸ ਦੇ ਵਿੱਚ ਸਮੈਂਥਾ ਮਿਲਰ ਤੇ ਐਰਿਕ ਹਚਿਸਨ ਜੋ ਕਿ ਫੋਲੀ ਆਈਲੈਂਡ ਚਾਰਲਸਟਨ ਦੇ ਨਜ਼ਦੀਕ ਆ, ਉੱਥੇ ਸਵਾਰ ਸੀਗੇ। ਉਹਨਾਂ ਨੂੰ ਕੁਝ ਘੰਟੇ ਹੀ ਹੋਏ ਸੀ ਅਜੇ ਉਹਨਾਂ ਦਾ ਵਿਆਹ ਹੋਇਆ ਨੂੰ, ਜਦ ਇਸ ਨੇ ਪਿੱਛੋਂ ਜਿਹੜੀ ਗੱਡੀ ਮਾਰੀ। ਕੁੜੀ ਜਿਹੜੀ ਉਹ ਵਿਚਾਰੀ ਅਜੇ ਆਪਣੀ ਵੈਡਿੰਗ ਡਰੈਸ ਦੇ ਵਿੱਚ ਹੀ ਸੀਗੀ ਤੇ ਮਿਲਰ ਦੀ ਮੌਕੇ ਤੇ ਜਿਹੜੀ ਉਹ ਬੀਬੀ ਦੀ ਮੌਤ ਹੋ ਗਈ ਸੀ। ਸੋ ਹੁਣ ਉਹਨਾਂ ਮਾਮਲਿਆਂ ਦੇ ਵਿੱਚ ਇਸ ਨੂੰ ਸਜ਼ਾ ਸੁਣਾਈ ਗਈ ਆ। 25 ਮੀਲ ਪਰ ਆਵਰ ਦੀ ਸਪੀਡ ਜ਼ੋਨ ਦੇ ਵਿੱਚ 65 ਮੀਲ ਫੀ ਘੰਟੇ ਦੀ ਰਫ਼ਤਾਰ ਦੇ ਨਾਲ ਜਿਹੜੀ ਨਸ਼ੇ ਦੇ ਧੁੱਤ ਗੱਡੀ ਜਿਹੜੀ ਉਹ ਚਲਾ ਰਹੀ ਸੀ, ਜਿਸ ਕਰਕੇ ਇਹ ਕੁਝ ਹੋਇਆ। ਨਾਲ ਦੇ ਨਾਲ ਜੱਜ ਨੇ $1.3 ਮਿਲੀਅਨ ਦੀ ਪਾਰਸ਼ਲ ਸੈਟਲਮੈਂਟ ਆ ਉਸ ਨੂੰ ਵੀ ਮਨਜ਼ੂਰੀ ਜਿਹੜੀ ਉਹ ਦੇ ਦਿੱਤੀ ਆ, ਜੋ ਕਿ ਪੀੜਤ ਪਰਿਵਾਰ ਨੂੰ ਇਵੈਂਚੁਅਲੀ ਮਿਲਣਗੇ। ਕ੍ਰਿਸਮਸ ਲਾਗੇ ਆ ਰਹੀ ਹੈ, ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਕ੍ਰਿਸਮਸ ਨੂੰ ਲੈ ਕੇ ਕ੍ਰਿਸਮਸ ਦੇ ਜਿਹੜੇ ਟਰੀਜ਼ ਆ ਉਹ ਸਿਟੀ ਆਫੀਸ਼ੀਅਲਸ ਵੱਲੋਂ ਸਜਾਏ ਜਾਂਦੇ ਹੈਗੇ ਆ। ਸੈਨੋਜ਼ੇ ਦੇ ਵਿੱਚ ਜਿਹੜਾ ਕ੍ਰਿਸਮਸ ਇਨ ਦਾ ਪਾਰਕ ਉਹ ਆਫੀਸ਼ੀਅਲੀ ਡਾਊਨਟਾਊਨ ਸੈਨੋਜ਼ੇ 'ਚ ਖੁੱਲ੍ਹ ਗਿਆ, ਜਿੱਥੇ ਕਹਿੰਦੇ ਭਈ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਇਕੱਠੇ ਹੋਏ ਸੀ। 65 ਫੁੱਟ ਉੱਚਾ ਕ੍ਰਿਸਮਸ ਦਾ ਟਰੀ ਜੋ ਕ੍ਰਿਸਮਸ ਪਾਰਕ ਕ੍ਰਿਸਮਸ ਇਨ ਦਾ ਪਾਰਕ ਜੋ ਡਾਊਨਟਾਊਨ ਦੇ ਵਿੱਚ ਲਾਇਆ ਗਿਆ ਆ। ਸੈਨੋਜ਼ੇ ਦੇ ਮੇਅਰ ਮੈਟ ਮਹਾਨ ਉਹਨਾਂ ਨੇ ਇਹ ਕਿਹਾ ਵੀ ਉਸ ਟਾਈਮ ਦੇ ਉੱਤੇ ਪੂਰਾ ਪਾਰਕ ਲੋਕਾਂ ਦੇ ਨਾਲ, ਪਰਿਵਾਰਾਂ ਦੇ ਨਾਲ ਭਰਿਆ ਹੋਇਆ ਸੀ। ਕਈ ਲੋਕ ਕਹਿੰਦੇ ਵੀ ਸਾਨੂੰ 40 ਸਾਲ ਹੋ ਗਏ ਇਸ ਜੋ ਈਵੈਂਟ ਆ ਉਸ ਨੂੰ ਦੇਖਣ ਆਉਂਦੇ ਹੋਇਆਂ ਨੂੰ। 44 ਸਾਲਾਂ ਤੋਂ ਓਲਡ ਟ੍ਰੈਡੀਸ਼ਨ ਜਿਹੜਾ ਆ ਉਹ ਇੱਥੇ ਚੱਲ ਰਿਹਾ ਹੈਗਾ। ਜੀ, ਸਮਾਂ ਪ੍ਰੋਗਰਾਮ ਦਾ ਜਿਹੜਾ ਸਮਾਪਤ ਆ, ਜਾਂਦੇ ਜਾਂਦੇ ਮਾਰਕੀਟਸ ਦਾ ਜਿਹੜਾ ਉਹ ਹਾਲ ਤੁਹਾਨੂੰ ਦੱਸਦੇ ਜਾਈਏ। ਡਾਓ ਜੋਨ ਅੱਜ ਥੈਂਕਸਗਿਵਿੰਗ ਤੋਂ ਬਾਅਦ ਵੀਕਐਂਡ ਤੇ ਸਟਾਰਟਿੰਗ ਦੇ ਉੱਤੇ ਸੋਮਵਾਰ ਨੂੰ 139 ਪੁਆਇੰਟ ਘਟ ਕੇ 44,782 ਤੇ ਬੰਦ ਹੋਇਆ। S&P ਦੇ ਵਿੱਚ 15 ਪੁਆਇੰਟਾਂ ਦਾ ਵਾਧਾ ਹੋਇਆ 6,047 ਤੇ। ਨੈਸਡੈਕ 186 ਪੁਆਇੰਟ ਵੱਧ ਕੇ 19,404 ਤੇ ਬੰਦ ਹੋਇਆ। ਸੋਨੇ ਦਾ ਭਾਅ $2658 ਪ੍ਰਤੀ ਆਉਂਸ। ਕੱਚੇ ਤੇਲ ਦੀ ਕੀਮਤ $68 ਪ੍ਰਤੀ ਬੈਰਲ ਰਹੀ ਆ। 10 ਈਅਰ ਯੀਲਡ 4.19%। ਕ੍ਰਿਪਟੋ ਕਰੰਸੀ ਦੇ ਵਿੱਚ ਬਿਟਕੋਇਨ 95,544, ਇਥੀਰੀਅਮ $3621 ਦੇ ਬਰਾਬਰ ਚੱਲ ਰਹੇ ਆ। $1 ਦੇ ਬਰਾਬਰ ਕੈਨੇਡਾ ਦੇ $1 ਤੇ 40 ਸੈਂਟ ਰਹੇ ਆ। $1 ਦੇ ਬਰਾਬਰ ਪਾਕਿਸਤਾਨ ਦੇ 276 ਰੁਪਏ ਤੇ 65 ਪੈਸੇ ਤੇ $1 ਦੇ ਬਰਾਬਰ ਇੰਡੀਆ ਦੇ 84 ਰੁਪਏ ਤੇ 78 ਪੈਸੇ। ਇੰਡੀਆ ਦਾ ਜਿਹੜਾ ਰੁਪਈਆ ਆ ਡਾਲਰ ਦੇ ਮੁਕਾਬਲੇ ਧੜਾ ਧੜ ਥੱਲੇ ਨੂੰ ਜਾ ਰਿਹਾ ਹੈਗਾ। ਜੀ, ਇੱਥੇ ਪ੍ਰੋਗਰਾਮ ਦੀ ਸਮਾਪਤੀ ਮੇਰੇ ਜਾਂਦੇ ਜਾਂਦੇ ਇੱਕ ਵਾਰੀ ਫੇਰ ਰਾਜਕਰਮਵੀਰ ਸਿੰਘ ਜੀ ਦੱਸ ਜਾਈਏ ਸਰੋਤਿਆਂ ਨੂੰ, ਕਿਉਂਕਿ ਅੱਜ ਸਾਈਬਰ ਮੰਡੇ ਹੈ। ਜਿਨ੍ਹਾਂ ਸਾਡੇ ਸਰੋਤਿਆਂ ਦੇ ਕੋਲ ਜਾਂ ਤੁਹਾਡੇ ਰਿਸ਼ਤੇਦਾਰਾਂ, ਦੋਸਤਾਂ, ਮਿੱਤਰਾਂ ਦੇ ਕੋਲ ਪੰਜਾਬੀ ਰੇਡੀਓ USA ਦੇ ਰੇਡੀਓ ਸੈਟਸ ਹੈ ਨਹੀਂ, ਇੰਟਰਨੈਟ ਰੇਡੀਓ ਸੈਟਸ ਦੀ ਸੇਲ ਲੱਗੀ ਹੋਈ ਆ ਤੇ ਤੁਸੀਂ 408 722 7698 ਤੇ ਜਾਂ 408 272 5200 ਤੇ ਕਾਲ ਕਰਕੇ ਜਿਹੜਾ ਆ ਉਹ ਬੁੱਕ ਕਰਵਾ ਸਕਦੇ ਹੋ। ਸ਼ਿਪਿੰਗ ਫ੍ਰੀ ਆ। ਰੇਡੀਓ ਸੈਟਸ ਦੀ ਜਿਹੜੀ ਪ੍ਰਾਈਸ ਹੈਗੀ। ਬਿਲਕੁਲ ਜੀ। ਸੋ ਕੁਛ ਹੀ ਘੰਟੇ ਬਚੇ ਨੇ, ਸੋ ਇਸ ਸੇਲ ਦਾ ਜਿਹੜਾ ਤੁਸੀਂ ਫਾਇਦਾ ਚੱਕੋ ਤੇ ਆਪਣੇ ਜਿਹੜੇ ਇੰਟਰਨੈਟ ਰੇਡੀਓ ਸੈਟਸ ਆ ਉਹਨਾਂ ਨੂੰ ਆਰਡਰ ਤੁਸੀਂ ਕਰੋ 4087227698 ਦੇ ਉੱਤੇ। ਹੁਣ ਲੈਣੇ ਇਜਾਜ਼ਤ। ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।